ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਕੋਟਕਪੂਰਾ ਗੋਲੀकांड ਦੀ। ਇਸ ਮਾਮਲੇ ਦੇ ਵਿੱਚ ਬਾਦਲਾਂ ਨੂੰ ਕੋਰਟ ਦੇ ਵਿੱਚ ਖੜਨਾ ਹੀ ਪਿਆ ਫਿਰ ਅਖੀਰ। ਦੇਖੋ ਕੋਰਟ ਦੇ ਵਿੱਚ ਤਾਂ ਵੱਡਿਆਂ ਨੂੰ ਖੜਨਾ ਪਏਗਾ। ਅੱਜ ਰਾਹੁਲ ਗਾਂਧੀ ਨੂੰ ਖੜਨਾ ਪਿਆ, 2 ਸਾਲ ਦੀ ਕੈਦ ਬੋਲ ਗਈ। ਇਹ ਜੀ ਵੀ ਦੇਖੋ ਨਾ ਤੁਸੀਂ, ਜੀ ਰਾਹੁਲ ਜੀ ਗਾਂਧੀ ਨੂੰ 2 ਸਾਲ ਦੀ ਕੈਦ ਬੋਲ ਗਈ। ਜੀ ਤੇ ਗੱਲ ਇਹ ਹੈ ਕਿ ਕੋਰਟ ਦੇ ਵਿੱਚ ਤਾਂ ਖਲੋਣਾ ਹੀ ਪਵੇਗਾ। ਹੂੰ ਤੁਸੀਂ ਪੋਲੀਟੀਸ਼ੀਅਨ ਹੋ ਤਾਂ ਇੱਕ ਦਿਨ ਤਾਂ ਤੁਹਾਨੂੰ ਉੱਥੇ ਛਾਣਾ ਹੀ ਪਏਗਾ, ਕਿਉਂਕਿ ਨਾ ਕਿਸੇ ਮਾਮਲੇ ਦੇ ਵਿੱਚ ਬੰਦਾ ਫਸ ਹੀ ਜਾਂਦਾ ਹੈ। ਜੀ ਤਾਂ ਖੈਰ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਾਰਾ ਕੁਝ ਜਿਹੜਾ ਹੁਣ ਰਿਕਾਰਡ ਹੀ ਪਿਆ, ਉਹਦੇ 'ਚ ਕੁਝ ਵੀ ਨਵਾਂ ਨਹੀਂ ਹੈ। ਨਵਾਂ ਸਿਰਫ ਇਹੋ ਆ ਕਿ ਦੋਨੇ ਬਾਦਲ ਪਿਓ ਪੁੱਤ ਜਾ ਕੇ ਮੁਚਲਕਾ ਭਰਦੇ ਨੇ 5-5 ਲੱਖ ਰੁਪਏ ਦਾ ਬੇਲ ਬਾਉਂਡ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਬੇਲ ਬਾਉਂਡ ਭਰਨ ਉਪਰੰਤ ਘਰਾਂ ਨੂੰ ਰਵਾਨਾ ਹੋ ਜਾਂਦੇ ਨੇ। ਦੈਟਸ ਇਟ। ਜੀ ਤੇ ਸੁਖਬੀਰ ਸਿੰਘ ਬਾਦਲ ਫਿਰ ਦਾਅਵਾ ਕਰਦੇ ਨੇ ਕਿ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਹੈ, ਹੂੰ ਇਹ ਸਿਰਫ ਤੇ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ, ਸਿਆਸਤ ਤੋਂ ਵੱਧ ਕੇ ਕੁਝ ਨਹੀਂ ਹੈ। ਹੂੰ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਇੰਨੇ ਜ਼ਿਆਦਾ ਵਿਰੁੱਧ ਹੋ ਚੁੱਕੇ ਨੇ ਜੀ ਕਿ ਪ੍ਰਵੀਨ ਜੀ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ। ਉਹ ਉਹਨਾਂ ਨੂੰ ਵੀਲ ਚੇਅਰ ਤੇ ਉਤਾਰਿਆ ਗਿਆ ਸੀਗਾ ਤੇ ਫੜ ਕੇ ਹੀ ਕੋਰਟ 'ਚ ਖੜਿਆ ਗਿਆ। ਪਰ ਦੇਖੋ 95 ਸਾਲ ਦੇ ਬਜ਼ੁਰਗ ਨੂੰ ਜੀ ਕਾਨੂੰਨ ਕਟਹਿਰੇ 'ਚ ਖੜਾ ਕਰ ਦੇਵੇ ਜਿਹੜਾ 5 ਵਾਰ ਦਾ ਚੀਫ ਮਿਨਿਸਟਰ ਹੈ, ਕੁਛ ਨਾ ਕੁਛ ਤੇ ਹੈ। ਜੀ ਇਹ ਨਹੀਂ ਹੈ ਕਿ ਸਭ ਕੁਝ ਇੱਥੇ ਅੰਨੀ ਮੱਚੀ ਪਈ ਹੈ, ਕਿਤੇ ਨਾ ਕਿਤੇ ਸਮਾਂ ਜਿਹੜਾ ਉਹ ਆ ਜਾਂਦਾ ਹੈ। ਤਾਂ ਖੈਰ ਦੇਖੋ ਇਸ ਮਾਮਲੇ 'ਚ ਅੱਜ ਇੱਕ ਵੱਡੀ ਗੱਲ ਇਹ ਹੋਈ ਕਿ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੂੰ ਵੀ ਇੰਟਰਮ ਬੇਲ ਮਿਲ ਗਈ ਆ, ਅੰਤਰਿਮ ਜ਼ਮਾਨਤ ਉਹਨਾਂ ਨੂੰ ਵੀ ਮਿਲ ਗਈ ਆ। ਕਿਉਂਕਿ ਵੈਸੇ ਪਹਿਲਾਂ ਹੀ ਤੈਅ ਸੀਗਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਇੰਟਰਮ ਬੇਲ ਮਿਲ ਗਈ ਆ ਤੇ ਉਹਨਾਂ ਨੂੰ ਵੀ ਮਿਲ ਜਾਣੀ ਆ। ਜੀ ਜਿਹੜੇ 3-4 ਪੁਲਿਸ ਆਫੀਸਰ ਹੈਗੇ ਨੇ ਉਹਨਾਂ ਨੇ ਵੀ ਜ਼ਮਾਨਤ ਹਾਸਲ ਕਰ ਲਈ, ਸੈਣੀ, ਉਮਰਾਨ ਅੰਕਲ, ਚਰਨਜੀਤ ਤੇ ਐਸਐਸਪੀ ਮੇਰੇ ਖਿਆਲ ਦੇ ਨਾਲ, ਤਾਂ 4 ਇਹ ਵੱਡੇ ਆਫੀਸਰ ਨੇ। ਹੁਣ ਦੇਖਦੇ ਆ, ਕਿਉਂਕਿ ਹੁਣ ਮੈਚ ਰਹਿ ਗਿਆ ਆਮ ਆਦਮੀ ਪਾਰਟੀ ਬਨਾਮ ਸੁਖਬੀਰ ਸਿੰਘ ਬਾਦਲ। ਦੇਖੋ ਹੁਣ ਕੌਣ ਜਿੱਤਦਾ ਹੈ ਕਿ ਟ੍ਰਾਇਲ ਕਿੰਨਾ ਸਪੀਡੀ ਹੁੰਦਾ ਤੇ ਉਸ ਤੋਂ ਬਾਅਦ ਫੈਸਲਾ ਕੀ ਆਉਂਦਾ ਹੈ। ਜੀ ਕਿਉਂਕਿ ਇੰਟਰਮ ਬੇਲ ਤੋਂ ਬਾਅਦ ਰੈਗੂਲਰ ਬੇਲ ਮਿਲ ਹੀ ਜਾਣੀ ਹੈ। ਸੁਖਬੀਰ ਸਿੰਘ ਬਾਦਲ ਨੂੰ ਅੰਦਰ ਤੇ ਨਹੀਂ ਜਾਣਗੇ। ਜਦ ਅੰਦਰ ਨਹੀਂ ਜਾਣਗੇ ਤਾਂ ਅੱਧੀ ਗੇਮ ਤਾਂ ਜਿੱਤ ਗਏ। ਤੇ ਜੇ ਟ੍ਰਾਇਲ ਇਹ ਮੰਨ ਲਓ ਆਪਣੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਕਰਦੇ ਆ ਤਾਂ ਉਸ ਟ੍ਰਾਇਲ ਦਾ ਨਤੀਜਾ ਕੀ ਨਿਕਲੇਗਾ। ਕਿਉਂਕਿ ਕਾਂਗਰਸ ਤਾਂ ਗੇਮ 'ਚ ਹੁਣ ਬਾਹਰ ਹੋ ਗਈ ਨਾ, ਜਿਹਨੇ ਸਭ ਤੋਂ ਜ਼ਿਆਦਾ ਰਾਜਨੀਤੀ ਕੀਤੀ ਹੈ। ਉਹ ਤਾਂ ਇਸ ਮੁੱਦੇ ਤੇ ਬਾਹਰ ਹੋ ਗਈ ਖੇਡ ਕੇ। ਤਾਂ ਹੁਣ ਇਹ 2 ਧਿਰਾਂ ਰਹਿ ਗਈਆਂ, ਨਫੇ ਨੁਕਸਾਨ ਹੁਣ ਇਹਨਾਂ ਦੇ ਫੈਸਲੇ ਦੇ ਨਾਲ ਆਪੋ ਵਿੱਚ ਜੁੜੇ ਨੇ, ਆਮ ਆਦਮੀ ਪਾਰਟੀ ਬਨਾਮ ਬਾਦਲ ਫੈਮਿਲੀ।